ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਹਾਂ। ਜਥੇਦਾਰ ਹੋਣਾ ਵਾਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਇਹ ਸੰਕਟ ਆ, ਇਹਦਾ ਪਤਾ ਨਹੀਂ ਅੱਗੇ ਕੀ ਜਿਹੜਾ ਉਹ ਮਸਲਾ ਜਿਹੜਾ ਉਹ ਬਣਨਾ ਆ। ਪਤਾ ਲੱਗ ਰਿਹਾ ਆ ਇੱਕ ਜਥੇਦਾਰ ਸਾਹਿਬਾਨ ਇੰਗਲੈਂਡ ਨੂੰ ਤੇ ਇੱਕ ਜਥੇਦਾਰ ਸਾਹਿਬ ਘਰ ਨੂੰ ਜਾਣਗੇ। ਬਿਲਕੁਲ ਜੀ, ਪੰਥਕ ਮਸਲੇ ਨੂੰ ਮਝਧਾਰ 'ਚ ਛੱਡ ਕੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਹੋਰੀ ਆਪਣੇ ਨਿੱਜੀ ਫੇਰੀ ਦੇ ਉੱਤੇ ਇੰਗਲੈਂਡ ਹੀ ਰਵਾਨਾ ਹੋ ਗਏ ਨੇ। ਉਹਨਾਂ ਦਾ ਜਾਣਾ ਤੈਅ ਹੋਇਆ, ਟਿਕਟ ਜਾਣ ਦੀ ਲਈ ਆ, ਆਉਣ ਦੀ ਅਜੇ ਟਿਕਟ ਨਹੀਂ ਲਈ। ਠੀਕ ਹੈ। ਸੋ ਇਸ ਲਈ ਇਹ ਛੁੱਟੀ 10 ਦਿਨ ਦੀ ਹੁੰਦੀ ਆ, 15 ਦਿਨ ਦੀ ਹੁੰਦੀ ਆ, 20 ਦਿਨ ਦੀ ਹੁੰਦੀ ਆ, ਇਹ ਅਜੇ ਕਿਸੇ ਨੂੰ ਸਪਸ਼ਟ ਨਹੀਂ। ਨੇੜਲਿਆਂ ਤੋਂ ਪਤਾ ਇੰਨਾ ਕਿ ਲੱਗ ਰਿਹਾ ਕਿ 10-15 ਦਿਨ ਲੱਗ ਜਾਣਗੇ ਜੀ। 10 ਤੇ 15 ਦਿਨਾਂ 'ਚ ਵੀ 5 ਦਿਨ ਦਾ ਫਰਕ ਹੁੰਦਾ। ਸੋ ਇਸ ਲਈ ਇਹ ਫੇਰੀ ਨਿੱਜੀ ਤੌਰ ਦੇ ਉੱਤੇ ਬੇਸ਼ੱਕ 28 ਤਰੀਕ ਨੂੰ 28 ਜਨਵਰੀ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਰੱਖੀ ਗਈ ਸੀ, ਫਿਰ ਉਹ ਨਿੱਜੀ ਰੁਝੇਵਿਆਂ ਦੇ ਹਵਾਲੇ ਨਾਲ ਹੀ ਮੁਲਤਵੀ ਕੀਤੀ ਗਈ। ਜਦੋਂ ਮੁਲਤਵੀ ਕੀਤੀ ਤਦ ਵੀ ਇਹ ਸਵਾਲ ਆਏ ਸੀ ਕਿ ਵੀ ਠੀਕ ਹੈ, ਨਿੱਜੀ ਰੁਝੇਵਾਂ ਹੋ ਸਕਦਾ, ਪਰ ਨਿੱਜੀ ਰੁਝੇਵਾਂ ਕਦੋਂ ਤੱਕ ਹੈ ਇਹ ਵੀ ਪਤਾ ਹੁੰਦਾ, ਅਗਲੀ ਤਰੀਕ ਨਾਲ ਦਿੱਤੀ ਜਾ ਸਕਦੀ ਸੀ। ਸੋ ਅਗਲੀ ਤਰੀਕ ਕਿਉਂ ਨਹੀਂ? ਉਸ ਸਮੇਂ ਜਦੋਂ ਇਹ ਬੈਠਕ ਅੱਗੇ ਹੋਈ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਸਾਹਮਣੇ ਆਏ ਸੀ। ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਕਿ ਗੁਰੂ ਦੀ ਰੋਸ਼ਨੀ ਦੇ ਵਿੱਚ ਵੱਡੇ ਫੈਸਲੇ ਹੋਣੇ ਸੀ 28 ਤਰੀਕ ਨੂੰ, ਔਰ ਇਹ ਵੀ ਲਗਭਗ ਤੈਅ ਸੀ ਕਿ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਸ਼ਾਮਲ ਨਹੀਂ ਹੋਣਗੇ, ਕਿਉਂਕਿ ਉਹਨਾਂ ਨੂੰ ਅਜੇ ਮਤਲਬ ਉਵੇਂ ਬਹਾਲੀ ਦੀ ਕੋਈ ਗੱਲ ਨਹੀਂ ਹੋਈ ਸੀਗੀ। ਉਹਨਾਂ ਦੇ ਖਿਲਾਫ ਜਾਂਚ ਜਿਹੜੀ ਸ਼ੁਰੂ ਕੀਤੀ ਸ਼੍ਰੋਮਣੀ ਕਮੇਟੀ ਨੇ। ਸੋ ਇਸ ਸਥਿਤੀ ਦੇ ਵਿੱਚ ਉਹਨਾਂ ਨੇ ਨਹੀਂ ਬੈਠਕ 'ਚ ਹੋਣਾ ਸੀ, ਤਾਂ ਵੀ ਉਹ ਕਹਿ ਰਹੇ ਸੀ ਕਿ ਵੱਡੇ ਫੈਸਲੇ ਆਉਣੇ ਸੀ, ਪਰ ਇਸ ਨੂੰ ਟਾਲਿਆ ਗਿਆ। ਤੇ ਉਹਨਾਂ ਨੇ ਨਾਲ ਹੀ ਇੱਕ ਗੱਲ ਕਹੀ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ, ਉਹ ਕਹਿੰਦੇ ਕਿ ਹੁਣ ਸਿੰਘ ਸਾਹਿਬਾਨ ਦੀ ਬੈਠਕ, ਪੰਜ ਸਿੰਘ ਸਾਹਿਬਾਨ ਦੀ ਬੈਠਕ ਬਾਅਦ 'ਚ ਹੋਏਗੀ, ਪਹਿਲਾਂ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਬੈਠਕ ਹੋਏਗੀ, ਜਿਹਦੇ ਵਿੱਚ ਮੇਰੇ ਖਿਲਾਫ ਦੋਸ਼ ਪੱਤਰ ਜਿਹੜਾ ਤਿਆਰ ਕੀਤਾ ਜਾ ਰਿਹਾ ਉਹਨੂੰ ਪੇਸ਼ ਕੀਤਾ ਜਾਊਗਾ, ਤੇ ਫਿਰ ਮੇਰੇ ਤੇ ਫੈਸਲਾ ਲੈ ਕੇ ਮੇਰੀਆਂ ਸੇਵਾਵਾਂ ਖਤਮ ਕੀਤੀਆਂ ਜਾਣਗੀਆਂ, ਨਵੇਂ ਜਥੇਦਾਰ ਨੂੰ ਪਰਮਾਨੈਂਟ ਕੀਤਾ ਜਾਊਗਾ, ਫਿਰ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੋਏਗੀ। ਹੁਣ ਇੱਥੇ ਤੱਕ ਸਭ ਲੱਗਦਾ ਸੀ ਕਿ ਆਪਸੀ ਬਿਆਨਬਾਜ਼ੀ ਹੈ, ਇੱਕ ਦੂਏ ਤੇ ਉਹ ਸਵਾਲ ਨੇ, ਪਰ ਜਿੱਦਾਂ ਹੀ ਜਥੇਦਾਰ ਗਿਆਨੀ ਰਘਵੀਰ ਸਿੰਘ ਵਿਦੇਸ਼ ਨੂੰ ਉਡਾਰੀ ਮਾਰ ਕੇ ਗਏ, ਚਾਹੇ ਉਹਨਾਂ ਦਾ ਨਿੱਜੀ ਰੁਝੇਵਾਂ ਪਰਿਵਾਰਕ ਫੇਰੀ ਹੈ, ਪਰ ਚੁਣ ਚਰਚਾ ਪੰਜਾਬ 'ਚ ਜਦੇ ਤੁਰ ਪਈ ਕਿ ਬਾਈ ਜੀ ਜਥੇਦਾਰ ਸਾਹਿਬ ਗਏ ਨੇ ਕਿ ਭੇਜੇ ਨੇ। ਸੋ ਇਹ ਚਰਚਾਵਾਂ ਨੇ ਜ਼ੋਰ ਫੜਨਾ ਸ਼ੁਰੂ ਕਰਤਾ ਕਿ ਵੀ ਜਥੇਦਾਰ ਸਾਹਿਬ ਸਾਰੇ ਮਸਲਿਆਂ ਨੂੰ ਅੱਧ ਬਾਟੇ ਛੱਡ ਕੇ, ਕਿਉਂਕਿ ਜੇ 28 ਤਰੀਕ ਨੂੰ ਬੈਠਕ ਹੁੰਦੀ ਤਾਂ ਡੇਰਾ ਮੁਖੀ ਦੀ ਚਿੱਠੀ ਵਾਲਾ ਮਸਲਾ ਵੀ ਸ਼ਾਇਦ ਹੱਲ ਹੋ ਜਾਂਦਾ, ਚਿੱਠੀ ਜਨਤਕ ਕਰਨ ਵਾਲਾ ਸਭ ਸਪਸ਼ਟ ਆ ਜਾਂਦਾ। ਉਹਦੇ ਨਾਲ ਹੀ ਜਿਹੜੇ ਮਤਲਬ ਕਿ ਸਾਬਕਾ ਜਥੇਦਾਰ ਨੇ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ, ਉਹਨਾਂ ਨੂੰ ਤਲਬ ਕਰਨ ਵਾਲਾ ਮਸਲਾ ਸੀ, ਉਹ ਵੀ ਸਪਸ਼ਟ ਹੋ ਜਾਂਦਾ ਕਿੱਧਰ ਨੂੰ ਜਾਣਾ। 7 ਮੈਂਬਰੀ ਕਮੇਟੀ ਦੀ ਹੋਂਦ ਅਣਹੋਂਦ ਦਾ ਮਸਲਾ ਉਹ ਜਿਹੜਾ ਲਟਕਦਾ ਆ ਰਿਹਾ ਕਿ ਠੀਕ ਹੈ ਜੀ, ਕਹਿਤਾ ਜੀ ਮੀਡੀਆ ਸਾਹਮਣੇ ਕਿ ਵਰਕਿੰਗ ਕਮੇਟੀ 'ਚ ਹੋਰ ਮੈਂਬਰ ਸ਼ਾਮਲ ਕਰ ਲਵੇ, ਉਹਦੀ ਬੈਠਕ ਨੂੰ ਲੈ ਕੇ ਜਿਹੜੇ ਸ਼ੰਕੇ ਸ਼ੁਬੇ ਸੀ ਉਹ ਮਸਲਾ ਸਪਸ਼ਟ ਹੋ ਜਾਂਦਾ। ਸਿੰਘ ਸਾਹਿਬ ਮੀਡੀਆ ਮੂਹਰੇ ਕਹਿ ਚੁੱਕੇ ਨੇ ਕਿ ਵੀ ਜਾਂਚ ਦੀ ਕੋਈ ਲੋੜ ਹੀ ਨਹੀਂ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ, ਤਾਂ ਉਹ ਪੰਜ ਪਿਆਰਿਆਂ ਮੂਹਰੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖ ਚੁੱਕੇ ਨੇ। ਇਸ ਲਈ ਜੇ ਜਾਂਚ ਦੀ ਲੋੜ ਵੀ ਹੋਵੇ ਅਕਾਲ ਤਖ਼ਤ ਸਾਹਿਬ ਕਰ ਸਕਦਾ। ਇਹ ਜਿਹੜੀ ਗੱਲ ਕਹੀ ਸੀ ਉਸ ਦੇ ਉੱਤੇ 28 ਤਰੀਕ ਦੀ ਬੈਠਕ ਸ਼ਾਇਦ ਮੋਹਰ ਲੱਗ ਜਾਂਦੀ ਕਿ ਬਈ ਕਮੇਟੀ ਰੱਦ ਹੈ, ਜਥੇਦਾਰ ਸਾਹਿਬ ਦੀ ਬਹਾਲੀ ਹੈ। ਸੋ ਇਹ ਸਾਰੇ ਜਦੋਂ ਮਸਲਿਆਂ ਦੇ ਹੱਲ ਉਦਣ ਆਉਣੇ ਸੀ ਜਾਂ ਜਿਸ ਵੀ ਰੂਪ 'ਚ ਆਉਂਦੇ, ਤਾਂ ਉਸ ਦੇ ਪਹਿਲਾਂ ਹੀ ਜਥੇਦਾਰ ਸਾਹਿਬ ਦਾ ਜਾਣਾ, ਤੇ ਹੁਣ ਕੀ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਕਿਹਾ ਕੀ ਹੁਣ ਉਹ ਹੋਏਗਾ? ਅਕਾਲੀ ਦਲ ਨੂੰ ਹੁਣ ਮੌਕਾ ਮਿਲ ਗਿਆ ਕਿ ਆਪਣੀ ਜਿਹੜੀ ਮੈਂਬਰੀ ਹੈ, ਭਰਤੀ ਮੁਹਿੰਮ ਉਹ ਜਿੰਨੀ ਮਰਜ਼ੀ ਤੇਜ਼ ਕਰਨੀ ਹੈ ਕਰੋ, 25 ਲੱਖ ਕਰਨੀ ਹੈ, 30 ਲੱਖ ਕਰਨੀ ਹੈ, ਨਵੇੜੋ, ਜਥੇਦਾਰ ਸਾਹਿਬ ਦੇ ਆਉਣ ਤੋਂ ਪਹਿਲਾਂ ਨਿਬੇੜ ਲੈਣਗੇ। ਦੂਸਰੇ ਪਾਸੇ 7 ਮੈਂਬਰੀ ਕਮੇਟੀ ਜਿਹੜੀ ਕਿਹਾ ਜਾ ਰਿਹਾ ਸੀਗਾ ਕਿ ਨਰੋਲ ਤੌਰ ਦੇ ਉੱਤੇ ਅਗਵਾਈ ਕਰੂਗੀ ਸਾਰੀ ਭਰਤੀ ਪ੍ਰਕਿਰਿਆ ਦੀ, ਉਹਦੇ ਵਿੱਚ ਜਦੋਂ ਹੁਣ ਰਲੇਵਾਂ ਹੋਊਗਾ ਆਪਣੀ ਮਰਜ਼ੀ ਦੇ ਲੀਡਰਾਂ ਦਾ, ਤੇ ਉਹ ਤੋਂ ਬਾਅਦ ਫਿਰ ਉਹ ਪ੍ਰਵਾਨ ਹੋ ਜਾਊਗੀ, ਫਿਰ ਚੋਣ ਜਾਬਤੇ ਵਾਲਾ ਮਸਲਾ ਫਿਰ ਕੋਈ ਨਹੀਂ ਰਹੂਗਾ। ਜੇ ਉਹਨੂੰ ਨਿਗਰਾਨੀ ਹੁਣ ਸੌਂਪ ਦੋਗੇ ਤੁਸੀਂ 10 ਮੈਂਬਰ ਹੋਰ ਉੱਚ ਸ਼ਾਮਲ ਕਰਕੇ, ਫਿਰ ਜਿਹੜਾ ਮਸਲਾ ਤੁਸੀਂ ਕਹਿੰਦੇ ਸੀ ਕਿ ਸਾਨੂੰ ਕਾਨੂੰਨੀ ਤੌਰ ਤੇ ਦਿੱਕਤ ਆ ਰਹੀ ਹੈ, ਸੰਵਿਧਾਨਕ ਤੌਰ ਤੇ ਦਿੱਕਤ ਆ ਰਹੀ ਹੈ, ਫਿਰ ਉਹ ਦਿੱਕਤ ਹੱਲ ਹੋ ਜਾਏਗੀ। ਇਹਦਾ ਮਤਲਬ ਤੁਹਾਨੂੰ ਸ਼ੁੱਧਤਾ ਤੋਂ ਮਸਲਾ ਸੀਗਾ, ਅਕਾਲ ਤਖ਼ਤ ਸਾਹਿਬ ਵਾਲੀ ਕਮੇਟੀ ਤੋਂ ਤੁਹਾਨੂੰ ਡਰ ਸੀਗਾ, ਹੁਣ ਉਹਦੇ 'ਚ ਰਲੇਵਾਂ ਹੁਣ ਤੋਂ ਕੋਈ ਡਰ ਨਹੀਂ ਰਹੂਗਾ। ਸੋ ਗਿਆਨੀ ਹਰਪ੍ਰੀਤ ਸਿੰਘ, ਇਹਦਾ ਮਤਲਬ ਉਹਨਾਂ ਨੂੰ ਹੁਣ ਘਰੇ ਤੋਰ ਦਿੱਤਾ ਜਾਊਗਾ। ਇਹ ਕਿੰਨੇ ਹੀ ਸਵਾਲ ਹੁਣ ਵੱਡੇ ਹੋ ਗਏ ਨੇ, ਔਰ ਇਹ ਤੈਅ ਮੰਨਿਆ ਜਾ ਰਿਹਾ ਕਿ ਇਹ ਤੋਂ ਪਹਿਲਾਂ ਜਥੇਦਾਰ ਗਿਆਨੀ ਰਘਵੀਰ ਸਿੰਘ ਵਾਪਸ ਪਰਤਣ ਆਪਣੀ ਵਿਦੇਸ਼, ਸ਼੍ਰੋਮਣੀ ਕਮੇਟੀ ਅੰਤਰਿਮ ਕਮੇਟੀ ਦੀ ਬੈਠਕ ਕਰਕੇ ਉਹਨਾਂ ਦੀਆਂ ਸੇਵਾਵਾਂ ਖਤਮ ਕਰਕੇ ਘਰੇ ਤੋਰ ਦੇਗੀ। ਸੋ ਪੰਥਕ ਮਸਲਿਆਂ ਨੂੰ ਅਕਾਲੀ ਦਲ, ਸ਼੍ਰੋਮਣੀ ਕਮੇਟੀ ਆਪਣੇ ਢੰਗ ਨਾਲ ਗੋਟੀਆਂ ਫਿੱਟ ਕਰਕੇ ਉਸ ਨੂੰ ਆਪਣੇ ਹਿਸਾਬ ਨਾਲ ਅੱਗੇ ਚਲਾਉਣ ਦੇ ਲਈ ਤੈਅ ਨਜ਼ਰ ਆ ਰਹੀ ਹੈ। ਤੇ ਸੁਧਾਰ ਲਹਿਰਾਂ ਜਿਹੜੇ ਕਹਿੰਦੇ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਇਕੱਠ ਕਰਾਂਗੇ ਜੀ, ਉਹਦੇ ਵਿੱਚੋਂ ਨਵਾਂ ਅਕਾਲੀ ਦਲ ਫਿਰ ਉੱਠ ਸਕਦਾ ਜੀ, ਉਹ ਹੁਣ ਜਥੇਦਾਰ ਸਾਹਿਬ ਦਾ ਆਉਣ ਦਾ ਇੰਤਜ਼ਾਰ ਕਰਨਗੇ ਕਿ ਉਹ ਤੋਂ ਪਹਿਲਾਂ ਹੀ
ਆਪਣਾ ਕੋਈ ਨਵਾਂ ਮੰਜਾ ਡਾਹ ਲੈਣਗੇ, ਇਹ ਦੇਖਣ ਵਾਲੀ ਗੱਲ ਹੈ। ਸੋ ਇਸ ਲਈ ਪੰਥਕ ਮਸਲੇ ਮਝਦਾਰ ਚ ਨੇ। ਇੱਕ ਜਥੇਦਾਰ ਸਾਹਿਬ ਵਿਦੇਸ਼ ਚਲੇ ਗਏ ਨੇ ਤੇ ਦੂਸਰੇ ਜਥੇਦਾਰ ਨੂੰ ਕਦੇ ਵੀ ਹੁਣ ਘਰੇ ਤੋਰਿਆ ਜਾ ਸਕਦਾ। ਘਰੇ ਤੋਰਿਆ ਜਾ